ਤੇ ਬਾਬੇ ਉਹਨਾਂ ਦਾ ਖੂਹ ਆ ਜੀ। ਇਹ ਦਰਵੇਸ਼ ਬੰਦੇ ਇੱਥੇ ਹੀ ਰਹਿੰਦੇ ਆ, ਗੱਲਾਂ ਕਰਦੇ ਆ, ਰੱਬ ਨੂੰ ਧਿਆਉਂਦੇ ਆ ਬਹੁਤ ਇਹ। ਤੇ ਬਾਬੇ ਉਹਨਾਂ ਦਾ ਖੂਹ ਆ ਜੀ। ਇਹ ਦਰਵੇਸ਼ ਬੰਦੇ ਇੱਥੇ ਹੀ ਰਹਿੰਦੇ ਆ, ਗੱਲਾਂ ਕਰਦੇ ਆ, ਰੱਬ ਨੂੰ ਧਿਆਉਂਦੇ ਆ ਬਹੁਤ ਇਹ। ਤੇ ਹੁਣ ਤੁਹਾਨੂੰ ਇਸ ਤੋਂ ਬਾਅਦ ਸਾਰੀ ਹਿਸਟਰੀ ਵੀ ਦੱਸਣਗੇ ਕਿੱਥੋਂ ਪਿੱਛੇ ਦੇ ਆ। ਹੈ ਜੀ, ਕਿਉਂ ਜੀ ਰਾਜਾ ਜੀ? ਹਾਂਜੀ, ਇਹ ਖੂਹ ਦਾ ਕੰਮ ਹਲੇ ਦੇਸੀ ਰੱਖਿਆ ਹੈ ਕਿਉਂਕਿ ਦਰਵੇਸ਼ੀ ਲੈਣ 'ਚ ਆ। ਨਹੀਂ ਇਹ ਬੰਦੀ ਮਿਲਿਆ ਸੀ, ਇਹ ਪੂਰਾ ਜਾਂਦਾ ਸੀ ਤੇ ਕਹਿੰਦਾ ਜੀ ਇਹ ਖੂਹ ਨੂੰ ਆਵਾਜ਼ ਕਰੋ ਤਾਈ ਕਿਸੇ ਦੀ। ਅਸੀਂ ਉਹ ਕਿੱਦਾਂ ਆਵਾਜ਼ ਕਰਨਾ ਸੁਣਾਉਂਦੇ ਨੇ ਸਾਡਾ। ਅੱਛਾ, ਪਾਣੀ ਆ ਰਿਹਾ ਜੀ ਤਾਂ। ਹਾਂ ਪਾਣੀ ਆ ਰਿਹਾ ਜੀ, ਬਹੁਤ ਠੰਡਾ ਹੈਗਾ ਜੀ। ਅੱਛਾ ਜੀ, ਬਹੁਤ ਪੀਣ ਨੂੰ ਵੀ ਚੰਗਾ ਪਾਣੀ, ਬਹੁਤ ਸੁਥਰਾ ਪਾਣੀ ਪੀ ਕੇ ਪਾਣੀ ਪੀਦਾ ਜੀ। ਹਾਂਜੀ, ਤੇ ਬਾਬਾ ਜੀ ਉਹਨਾਂ ਦਾ ਬੜੀ ਬੋਕਾ ਥੱਲੇ 12 ਕਿਲੋ ਦਾ ਹੈਗਾ। ਬੋਕਾ ਪੋਤੇ ਦੇ ਦਵਾ ਖਾਣੇ ਵਾਸਤੇ ਲੱਗਦਾ ਬੜੀ 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 ਇੱਧਰ ਲੈ ਆਵਾਂ ਛੱਡ ਦੇ। ਆਓ ਜੀ ਪਾਣੀ ਦੀ ਦੇਖੋ, ਪਾਣੀ ਨਾਸ ਲਿਆਵਾਂ। ਪਾਣੀ ਨਹੀਂ ਬੁੱਕਾ ਨਾ ਪੀ ਕੇ ਦੇਖੋ, ਖਾਣਾ ਪੀਵਾਂਗੇ ਦੇਸੀ ਕੰਮ ਚੱਲ ਜੀ। ਪੀ ਕੇ ਦੇਖੋ ਇਹ ਮਸਲਾ ਕੀ ਢੋਲਦੇ ਆ। ਅੱਡ ਗੋਰਿਆ ਜਾਨਾ ਹੁੰਦੀਆਂ। ਹਾਂਜੀ, ਬਹੁਤ ਮਿੱਠਾ ਪਾਣੀ, ਸਵਾਦ ਆ ਪਾਣੀ ਦੀ। ਪਾਣੀ ਬਹੁਤ ਅੱਛਾ ਬਹੁਤ ਪਾਣੀ ਹੈ ਤਾਂ ਨੈਸਲੇ ਵਾਲਾ ਹੀ ਲੱਗਦਾ ਪਾਣੀ। ਤੁਸੀਂ ਹਾਂਜੀ, ਨਾਸਲਾ ਇਹਦੇ ਮੁਕਾਬਲੇ ਪਾਣੀ ਠੰਡਾ ਹੀ ਬੜਾ, ਬਹੁਤ ਅੱਛਾ। ਜਿਵੇਂ ਬਰਫ਼ ਪਈ ਹੈ ਵਿੱਚ। ਨਹੀਂ ਆ ਪਾਣੀ ਵੀ ਸਾਫ। ਪੁਰਾਣਾ ਸਿਸਟਮ ਆ ਜੀ ਹਲੇ। ਦੇਖਿਆ ਥੱਲੇ ਬੋਕਾ ਆਇਆ ਵੀ ਦਰਵੇਸ਼ ਦੀ ਦੁਆ ਲੱਗੀ ਇਹਨਾਂ ਨੂੰ, ਥੱਲੇ ਜਾਂਦਾ। ਉਹਨਾਂ ਨੇ ਕਿਹਾ ਜੀ ਪਾਣੀ ਪਾਣੀ ਸਾਫ਼ ਹੀ। ਇਹਦੇ ਵਿੱਚ ਪਾਣੀ ਪਾਉਂਦੇ ਆ। ਇਧਰ ਬਣਾਈ ਦੇਖੀ ਆ ਨੇ ਇਹ ਹੌਦੀ ਹੈ ਨਹਾਉਣ ਇਹ ਵਾਸਤੇ। ਹੌਦੀ ਨਹਾਉਣ ਵਾਸਤੇ ਪਾਣੀ ਦੀ ਹੌਦੀ ਭਰ ਕੇ ਤੇ ਅੰਦਰੋਂ ਭਰ ਕੇ ਨਹਾ ਲਾਂਗੇ। ਪੁਰਾਣਾ ਸਿਸਟਮ ਜਿਹੜਾ ਹੁੰਦਾ ਇਹ ਹੌਦੀ ਆ, ਹੌਦੀ ਚ ਬੋਕੇ ਭਰ ਕੇ ਸਿੱਟਣੇ ਬੋਕਾ ਭਰ ਕੇ ਸਿੱਟਣੇ ਆ। ਤੇ ਹੌਦੀ ਭਰ ਜਾਣੀ ਆ ਤੇ ਟੂਟੀ ਛੱਡ ਕੇ ਨਹਾ ਲੈਣਾ ਵਾ। ਪੁਰਾਣਾ ਸਿਸਟਮ, ਪਾਣੀ ਦਾ ਲੈ ਕੇ ਪਹਿਲੇ ਪੁਰਾਣਾ ਸਿਸਟਮ ਇਹ ਹੀ ਚੱਲਦਾ ਸੀ। ਮਹਿਮਾਨ ਨਵਾਜ਼ੀ ਵਾਸਤੇ ਹੀ ਪੁਰਾਣਾ ਸਿਸਟਮ ਇੱਥੇ ਹੀ ਨਲਾਉਂਦੇ ਸੀ ਉਹਨਾਂ ਨੂੰ ਲਿਆ ਕੇ, ਮਹਿਮਾਨ ਨੂੰ ਹੌਦੀ ਭਰ ਕੇ। ਤੇ ਇਹ ਹੌਦੀ ਜਦੋਂ ਫੁੱਲ ਹੋ ਜਾਣੀ ਫਿਰ ਟੂਟੀ ਛੱਡ ਕੇ ਥੱਲੇ ਬਹਿ ਕੇ ਨਹਾ ਲੈਣਾ ਹੈ। ਚਲੋ ਜੀ, ਭਰਾ ਮਾੜੀ ਜਿਹੀ ਲਾ ਦੇ। ਲਾਲਾ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਉੱਚੀ ਬੋਲੋ ਥੋੜਾ। ਲਾਲਾ ਇਸ ਨਾ ਖੂਹ ਦੇ ਬਾਰੇ ਦੇ ਵਿੱਚ ਜਿਹੜੀ ਗੱਲਬਾਤ ਹੈ ਨਾ ਪੁਰਾਣੀ ਤੋਂ ਪੁਰਾਣੀ, ਉਹ ਜਰਾ ਦੱਸਿਓ। ਲਾਗੇ ਕਰ ਕਦੋਂ ਦਾ ਖੂਹ ਆ ਤੁਹਾਡਾ? ਖੂਹ ਤੇ ਹੈਗਾ ਪਹਿਲਾਂ ਹੀ, ਠੀਕ ਠੀਕ ਹੈ ਜੀ। ਸਭ ਕੁਝ ਲਾ ਕੇ ਲਾ ਗਏ। ਟਿੰਡਾ ਬੱਤੀ ਗੱਡੇ ਸੀ ਨਾ, ਖੂਹ ਹਲਟਾ ਸੀ, ਬਾਗ ਸੀ ਬਹੁਤ ਵੱਡਾ ਸੀ, ਉਹ ਲੈ ਕੇ ਲਾ ਗਏ। ਤੁਸੀਂ ਆਏ ਸੀਗੇ? ਹਾਂ, ਇਹ ਖੂਹ ਇਸੇ ਤਰ੍ਹਾਂ ਸੀ? ਇਸੇ ਤਰ੍ਹਾਂ ਜੀ। ਇਹ ਤੋਂ ਆਣ ਕੇ ਪਾਣੀ ਸਾਰਾ ਪਿੰਡ ਖੜਦਾ ਸੀ, ਅਸੀਂ ਨਹਾਉਂਦੇ ਸੀ। ਠੀਕ ਆ। ਪਾਣੀ ਪੀਣ ਨੂੰ ਇੱਥੋਂ ਖੜਦੇ ਬੰਦਿਆ ਖੁਦਾ ਆ। ਪਾਣੀ ਬਹੁਤ ਠੰਡਾ ਸੀ, ਪਾਣੀ ਵਾਕਈ ਬਹੁਤ ਬਹੁਤ ਠੰਡਾ ਸੀ ਪਾਣੀ। ਇਹ ਤੋਂ ਖੜ ਕੇ ਘਰ ਬਾਜ਼ੀਆਂ ਭਰ ਕੇ ਨਹਾਉਂਦੇ ਸੀ ਆਣ ਕੇ। ਤੇ ਲਾਲਾ ਤੁਹਾਡਾ ਪਿਛਲਾ ਪਿੰਡ ਜਿਹੜਾ ਜ਼ਿਲ੍ਹਾ ਹੈਗਾ ਸਾਡਾ ਗੁਰਦਾਸਪੁਰ, ਤਹਿਸੀਲ ਹੈਗਾ ਗੁਰਦਾਸਪੁਰ, ਬਟਾਲਾ ਹੈਗਾ ਗੁਰਦਾਸਪੁਰ ਸ਼ਹਿਰ ਆ, ਤਹਿਸੀਲ ਜਿਹੜੀ ਆ ਬਟਾਲਾ। ਬਟਾਲਾ ਠੀਕ ਹੈ। ਪਿੰਡ ਸਾਡਾ ਜੀ ਗਾਜੀਕੋਟ ਖਿੱਚੀਆਂ। ਪਹਿਲੇ ਅਸੀਂ ਗਾਜੀਕੋਟ ਰਹਿੰਦੇ, ਫਿਰ ਅਸੀਂ ਆਪਣੇ ਰਕਬਾ ਜਿੱਥੇ ਲਿਆ ਉੱਥੇ ਆਣ ਕੇ ਪਿੰਡ ਆਪਣਾ ਪੂਰਾ ਬਣਾ ਲਿਆ। ਹੁਣ ਉਹਦਾ ਨਾਂ ਰੱਖਿਆ ਖਿੱਚੀਆਂ। ਖਿੱਚੀਆਂ ਪਿੰਡ
ਹਾਂ ਪਿਛਲਾ ਪਿੰਡ। ਨਹਿਰ ਸਾਡੇ ਲੱਗਦੀ ਬੜੀ ਵੱਡੀ ਨਹਿਰ ਲੰਘਦੀ ਆ, ਬਹੁਤ ਵੱਡੀ ਨਹਿਰ 7.5-8 ਫੁੱਟ ਡੂੰਘੀ ਹੋਣੀ ਆ। ਉਹ ਤੋਂ ਸਾਡੇ ਸਾਰਾ 5 ਕਿੱਲੇ ਪਿੰਡ ਆ। ਜਿਹੜਾ ਜਦੋਂ ਤੁਸੀਂ ਉੱਥੋਂ ਆਏ ਆ ਹਾਂ। ਉਹ ਤੁਹਾਨੂੰ ਇਹੋ ਹੀ ਰਕਬਾ ਅਲਾਟ ਹੋਇਆ ਜਾਨੀ ਕਿ ਖੂਹ ਵਾਲਾ ਸਾਰਾ ਮਰਬਾ? ਨਹੀਂ ਸਾਨੂੰ ਤਾਂ ਰਕਬਾ ਪਿਆ ਉਧਰਲਾ ਤੇਰੇ ਰਾਹ ਆ। ਇਹ ਵੀ ਸਾਰਾ ਮੁੱਲ ਲਿਆ ਤੁਸੀਂ ਕਿ ਜਾਨੀ ਕਿ ਅਲਾਟ ਸੀ ਤੁਹਾਨੂੰ? ਨਹੀਂ ਇਹ ਕੋਈ ਲਾੜ ਨਹੀਂ ਭੱਜਿਆ ਸਾਨੂੰ ਇੱਥੇ 8 ਕਿੱਲਿਆਂ ਤੋਂ ਕਿਸੇ ਨੂੰ ਰਕਬਾ ਵੱਧ ਪਿਆ ਹੀ ਨਹੀਂ। ਅੱਛਾ ਐਸਲਾਬਾਦ ਦਾ ਜਿਹੜਾ ਸੀ ਨਾ ਹੋਰ ਹਿਸਾਬ ਸੀ, ਬਾਕੀਆਂ ਦਾ ਵੱਧ ਸੀ। ਇੱਥੇ 8 ਕਿੱਲਿਆਂ ਤੋਂ ਕਿਸੇ ਨੂੰ ਵੱਧ ਨਹੀਂ। ਜਿਹਦੇ ਪਿੱਛੇ ਬਾਪ ਮਰ ਗਿਆ ਉਹ ਵਕਤ ਜਿਹੜਾ ਸੀ ਨਾ ਅੰਗਰੇਜ਼ ਦਾ ਹੋਰ ਸੀ, ਹੁਣ ਸਾਡਾ ਹੋਰ ਆ। ਸਾਰਾ ਉਹਦੇ ਇਲਾਕੇ ਦਾ ਫਿਰ ਫੁਰ ਕੇ ਸਾਰਾ ਕੁਝ ਹੀ ਦੇਖਦਾ ਰਿਹਾ। ਇਹ ਤਾਂ ਨਹੀਂ ਵੀ ਨਹੀਂ ਫਿਰਦਾ ਰਿਹਾ, ਸਾਰਾ ਪਤਾ ਨਾਲੀਆਂ ਦਾ ਪਤਾ, ਮਾਂਝੇ ਜਿੱਥੇ ਰਹਿੰਦੇ ਸੀ ਉਧਰਲਾ ਸਾਰਾ ਪਤਾ ਤੁਹਾਨੂੰ? ਆਹ ਕਿਸਨਾਮਾਂ ਦਾ ਵੀ ਪਤਾ, ਸਾਰਾ ਮਤਲਬ ਇਹ ਵੀਰ ਸਿਆਲਕੋਟ ਵਾਲੇ ਸਾਡੇ ਬਾਜ ਫੜੇ ਤੇ ਪਹਿਲੇ ਆਏ ਕਿਤੇ ਸਕੂਲ ਦੱਸਿਆ, ਬੜੇ ਖੁਸ਼ ਹੋਏ, ਦੁਆ ਖੈਰ ਕੀਤੀ। ਫਿਰ ਕਾਲਜ ਦੱਸਿਆ, ਸਹੀ ਹੈ। ਉਹ ਪਿਸ਼ਾਬ ਛੋਟਾ ਕਰਨਾ ਹੀ ਕਹਿਣ ਲੱਗਾ ਵੱਡਾ ਭਾਈ ਵੀ ਐਂ ਨਹੀਂ ਲੈ ਚਲੋ, ਐਂ ਨਹੀਂ ਲੈਂਦਾ। ਜ਼ਮੀਨ ਹੈਗੀ ਧਰੋਣਾ ਵਾਲੇ ਰਾਣੇ ਦੀ ਭੋਂਗੇ ਦੀ, ਇਹ 4 ਕਿੱਲੇ ਆ ਬਾਗ। ਬਾਗ ਉਹਦਾ? ਆਹੋ ਉਹਦੇ ਇਹਨੂੰ ਪੈ ਗਏ ਸੀ ਨਾ, ਬਾਕੀ ਦੂਸਰੇ ਨੂੰ ਪੈ ਗਏ। ਠੀਕ ਹੈ। ਉਹ ਕਹਿਣ ਲੱਗੇ ਇੱਥੇ ਖਲੋ ਕੇ ਵੀ ਇਹਨੂੰ ਖੂਹ ਨੂੰ ਇੱਟਾਂ ਨਾ ਛੜੋ, ਜਣੇ ਬੋਲੀ ਆ ਸਿਆਲਕੋਟ ਦੀ ਜਣੇ ਜਣੇ ਆਪ ਜਣੇ ਨੂੰ ਇੱਟਾਂ ਲਾ ਦਿਓ, ਖੂਹ ਬਾਤ ਕਰਨਾ। ਠੀਕ ਹੈ। ਉਹ ਹੁਣ ਵੱਡਾ ਭਾਈ ਪੜਿਆ ਸੀ, ਉਹ ਕਹਿੰਦਾ ਕੁੜੀ ਖੇਤ ਹੋਏ ਮੁੰਡਾ ਪੇਟ ਜਵਾਈਆ ਮੰਡੇ ਨਹੀਂ ਖਾਂਦੇ। ਅਗਲਾ ਫੈਰ ਮਾਰਦੇ ਹੁਣ ਚਾਹੇ ਕਿਸੇ ਦੇ ਜਾ ਕੇ ਤੇਰੀ ਪਾਈ ਡੰਗਰ ਬੰਨਾ ਪਿੱਛੇ ਮੰਨੀਏ, ਤੂੰ ਕਹਿਣਾ ਤੁਹਾਡੀ ਦੀਦੀ ਨਾਲ ਕਿਉਂ ਮੰਨੇ ਆ। ਉਹ ਕਹਿਣ ਲੱਗੇ ਪਤਾ ਕਰ ਲਓ। ਪਤਾ ਕਰਦਿਆਂ ਪੱਟੀਆ ਜ਼ਮੀਨ ਲੈ ਲਈ ਸੀ ਮੇਰਲੀ ਨੇ ਤੇ ਠੀਕੇ ਬਦਲੀ ਇਹ ਰਕਬਾ? ਇਹ ਰਕਬਾ 4 ਕਿੱਲੇ। ਠੀਕ ਹੈ। ਮੇਰਲੀ ਕਹਿਣ ਲੱਗਾ ਦੂਆ ਦਿਨ ਆ ਮੈਂ ਸ਼ਹਿਰ ਸੀ ਤੇ ਬਾਬਾ ਇੱਥੇ ਸੀ, ਬਾਬਾ ਛੱਡ ਗਿਆ ਸੀ ਕੰਮ। ਮੈਨੂੰ ਕਹਿੰਦਾ ਵੀ ਮੇਰਲੀ ਬਾਬੇ ਨੂੰ ਵੀ ਤੁਸੀਂ ਉਹ ਮੇਰੇ ਨਾਲ ਆ ਜਾਓ, ਠੀਕੇ ਨੂੰ ਛੜਾ ਛੱਡ ਦੇਣਾ। 2 ਕਿੱਲੇ ਸਾਡੇ ਉਧਰ ਸੀ ਨਾ ਰਾਹ ਤੇ, ਉਹਦਾ ਮਕਸਦ ਸੀ ਮੈਂ ਇਹ ਲੈ ਲੂੰਗਾ 4 ਇਹਨਾਂ ਨੂੰ ਛੱਡ ਦੂੰ। ਉਹ ਮੈਨੂੰ ਬਾਬੇ ਨੇ ਸ਼ਹਿਰ ਦਾ ਆ ਕੇ ਦੱਸਿਆ, ਮੈਂ ਇਹਦੀ ਝੁੱਗੀ ਰਹਿੰਦਾ ਸੀ। ਮੈਂ ਆਇਆ ਸਵੇਰ ਨੂੰ ਨਮਾਜ਼ ਪੜ੍ਹਦਾ ਸੀ, ਮੈਂ ਨਿਕਲਿਆ, ਮੈਂ ਕਿਹਾ ਹਾਂਜੀ। ਕਹਿੰਦਾ ਮੈਂ ਨਹੀਂ ਰਲਾਉਣਾ। 2-4 ਦਿਨ ਰੌਲਾ ਪੈਂਦਾ ਰਿਹਾ, ਹੋ ਗਿਆ। ਹਫ਼ਤੇ ਵਾਲੇ ਦਿਨ ਇਹ ਭਟੀਆ ਅੱਗੇ ਐਤਵਾਰ ਵਾਲੇ ਦਿਨ ਚੱਲ ਗਏ ਉਹਦੇ ਡੇਰੇ ਤੇ ਮੇਰਲੀ ਤੇ ਮਾਖਾ ਬਦਰੀਆ।